हाँ जी बाबा जी, अजकल कुछ वीडियोस मंजरे आम ते ने सोशल मीडिया ते मतलब ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਇਹ ਜਿਹੜਾ ਕੋਰੀਡੋਰ ਕਰਤਾਰਪੁਰ ਦਰਬਾਰ ਸਾਹਿਬ ਦਾ ਲੰਘ ਹੈ, ਇਸ ਚੀਜ਼ ਨੂੰ ਲੈ ਕੇ ਕਹਿ ਲੋ ਕਿ ਸਾਡੇ ਇਧਰਲੇ ਪੰਜਾਬ ਚ ਉਧਰਲੇ ਪੰਜਾਬ ਚ ਜਿਹੜੇ ਕੁਝ ਆਪਣਾ ਸਾਜ਼ਸ਼ੀ ਨਾਸਰ ਨੇ ਉਹ ਬੜੇ ਸਰਗਰਮ ਨੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੇ ਮਤਲਬ ਇਹ ਵੀ ਗੱਲ ਅਸੀਂ ਕਿ ਸੁਣੀ ਕਿ ਜੀ ਬਾਬਾ ਗੁਰੂ ਨਾਨਕ ਅਗਰ ਬਾਬਾ ਫਰੀਦ ਨੂੰ ਮੰਨਦੇ ਸਨ ਤਾਂ ਉਹਨਾਂ ਨੇ ਕਲਮਾ ਕਿਉਂ ਨਹੀਂ ਪੜਿਆ, ਮਤਲਬ ਇਸ ਤਰ੍ਹਾਂ ਦੇ ਵੀਡੀਓ ਕਲਿੱਪ ਆ ਰਹੇ ਇਹਦੇ ਬਾਰੇ ਜੀ ਆਪਣਾ। हाँ जी, गल ये है कि बहुत मेहरबानी तुसां इस पासे ध्यान दवाया खादम साहब। गल ये है कि मैं समझना कि बगैर पूरी जानकारी तो कोई भी गल नहीं करनी चाहिए। बिल्कुल। और जो करदा है ਉਹਦਾ ਨਾ ਕੋਈ ਦੀਨ ਨਾਲ ਤਲਕ ਹੈ, ਨਾ ਕੋਈ ਕਿਸੇ ਹੋਰ ਧਰਮ ਨਾਲ ਤਲਕ ਹੈ। ਬਾਬਾ ਜੀ ਗੁਰੂ ਨਾਨਕ ਨੂੰ ਕਿਸੇ ਕਿਹਾ ਕਿ ਤੁਸੀਂ ਕੀ ਹੋ? ਜਦੋਂ ਉਹ ਆਖਰੀ ਉਮਰ ਦੇ 18 ਸਾਲ ਆ ਕੇ ਤੇ ਉਹਨਾਂ ਨੇ ਕਰਤਾਰਪੁਰ ਜਿੱਥੇ ਕੋਰੀਡੋਰ ਬਣਿਆ ਉੱਥੇ ਪੱਖੋਗੀ ਪਿੰਡ ਸੀ ਜਿੱਥੇ ਵਿਆਹੇ ਹੋਏ ਸਨ, ਉੱਥੇ ਰਹੇ ਨੇ। ਉੱਥੇ ਲਾਗੇ ਸੁਲਤਾਨਪੁਰ ਲੋਧੀ ਚ ਇਹਨਾਂ ਦੀ ਭੈਣ ਨਾਨਕੀ ਵੀ ਵਿਆਹੇ ਸਨ ਜੀ। ਤੇ ਉੱਥੇ ਰਹੇ ਤੇ ਲੋਕਾਂ ਨੇ ਨਾ ਉੱਥੇ ਹਜ਼ਾਰਾਂ ਦੀ ਤਾਦਾਦ ਚ ਇਹਨਾਂ ਦੇ ਮੁਸਲਮਾਨ ਮਰੀਦ ਸਨ ਜੀ, ਜਿਹੜੇ ਕੋਲ ਰਹਿ ਕੇ ਵੇਖਦੇ ਸਨ। ਉਹ ਉਹਦੀ ਮੁਸਲਮਾਨੀ ਨੂੰ ਜ਼ਿਆਦਾ ਬਿਹਤਰ ਸਮਝ ਸਕਦੇ ਸਨ ਕਿ ਇਹ ਮੁਸਲਮਾਨ ਨਹੀਂ ਆ ਕੀ ਹੈ। ਜਿਹੜਾ ਬੰਦਾ 500 ਸਾਲ ਬਾਅਦ ਜੰਮਦਾ ਹੈ, ਮੈਂ ਸਮਝਣਾ ਉਹਦੇ ਚ ਉਹਨੂੰ ਇੰਨਾ ਗਿਆਨ ਨਹੀਂ ਹੋ ਸਕਦਾ ਕਿ ਉਹ ਕੀ ਸੀ। ਅੱਛਾ, ਉਸ ਵੇਲੇ ਜਾਂ ਉਹ ਜਿਹੜੇ ਸਾਰੇ ਮੁਸਲਮਾਨ ਸੀ ਨੇ ਦਾ ਮਤਲਬ ਉਹਨਾਂ ਦੀ ਅਕਲ ਮਾਰੀ ਸੀ। ਜਿਹੜੇ ਮਰੀਦ ਸਨ ਉਹਨਾਂ ਦੇ, ਹਾਂਜੀ, ਬਾਬਾ ਜੀ ਨੂੰ ਉਹਨਾਂ ਸਾਰਿਆਂ ਪੁੱਛਣਾ। ਉਧਰੋਂ ਹਿੰਦੂ ਵੀ ਹਜ਼ਾਰਾਂ ਦੀ ਤਾਦਾਦ ਚ ਸਨ। ਲੋਕਾਂ ਪੁੱਛਣਾ ਤੁਹਾਡਾ ਮਜ਼ਹਬ ਕੀ ਹੈ? ਉਹਨਾਂ ਦਾ ਕਲਾਮ ਹੈ ਕਿ ਹਿੰਦੂ ਕਾਂ ਤਾਂ ਮਾਰੀਏ ਮੁਸਲਮਾਨ ਵੀ ਨਾ, ਪੰਜ ਤੱਤ ਦਾ ਮੈਂ ਪੂਤ ਹਾਂ ਨਾਨਕ ਮੇਰਾ ਨਾਂ। ਕਿ ਮੈਨੂੰ ਜੇ ਹਿੰਦੂ ਆਖੋਗੇ ਤੇ ਫਿਰ ਵੀ ਇਹ ਮਾਰਨਗੇ, ਜੇ ਮੁਸਲਮਾਨ ਆਖਣਗੇ ਤੇ ਫਿਰ ਵੀ ਇਹ ਹਿੰਦੂ ਮਾਰਨਗੇ। ਇਸ ਵਾਸਤੇ ਮੈਂ ਪੰਜ ਹਵਾਸਾਂ ਦਾ ਪੁਤਲਾ ਵਾਂ। ਹਾਂਜੀ, ਉਹਨਾਂ ਮੂਰਖਾਂ ਕੋਲੋਂ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ਔਰ ਇਹਦਾ ਨਤੀਜਾ ਇਹ ਹੋਇਆ। ਔਰ ਆਖਰੀ ਦਮ ਤੱਕ ਵੀ ਹਾਂਜੀ ਇਹ ਹੋਇਆ ਕਿ ਮੁਸਲਮਾਨਾਂ ਤੇ ਹਿੰਦੂਆਂ 'ਚ ਲੜਾਈ ਹੋ ਪਈ ਉੱਥੇ। ਔਰ ਲੜਾਈ ਹੋ ਪਈ, ਉਹਨਾਂ ਗਿਆ ਜੀ ਸਵੇਰੇ ਵੇਖੀ ਜਾਏਗੀ, ਡਾਂਗਾਂ ਚੱਲਣਗੀਆਂ। ਉਹਨਾਂ ਆਖਿਆ ਅਸਾਂ ਦਫਨਾਣਾ ਹੈ। ਮੁਸਲਮਾਨ ਅਗਰ ਜ਼ਿੱਦ ਕਰਦੇ ਸਨ ਦਫਨਾਨ ਤੇ ਤਾਂ ਉਹਨੂੰ ਮੁਸਲਮਾਨ ਸਮਝਦੇ ਸਨ। ਔਰ ਮੈਂ ਸਮਝਦਾ ਜਿਹੜੇ ਉਹ ਮੌਕੇ ਦੇ ਉੱਤੇ ਉਹਨਾਂ ਦੇ ਕਰੈਕਟਰ ਨੂੰ ਵੇਖਦੇ ਸਨ, ਜਾਣਦੇ ਸਨ ਕਿ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਬੋਲ ਬੁਲਾਰਾ ਕਿ ਕੀ ਨੇ, ਉਹ ਸਾਰੇ ਪਾਗਲ ਤੇ ਨਹੀਂ ਸਨ ਨਾ। ਸਾਡੇ ਨਾਲੋਂ ਬਿਹਤਰ ਉਹ ਸਮਝਦੇ ਹਨ ਬਾਬਾ ਗੁਰੂ ਨਾਨਕ। ਅੱਛਾ, ਅਖੀਰ ਜਨਾਬ ਨਾ ਬਾਬਾ ਜੀ ਦੀ ਰਾਤ ਨੂੰ ਲਾਸ਼ ਜਿਹੜੀ ਹੈ ਉਹ ਗਾਇਬ ਹੋ ਗਈ। ਇਸ ਵਾਸਤੇ ਉਹਨਾਂ ਸਮਝਿਆ ਵੀ ਇਹ ਤੇ ਲੜ ਕੇ ਮਰ ਜਾਣਗੇ। ਹਾਂਜੀ, ਬਾਬਾ ਜੀ ਉਹਲਾ ਕਰ ਗਏ ਚੱਲੇ ਲਾਂਬੇ। ਔਰ ਫਿਰ ਕੀ ਹੋਇਆ ਕਿ ਇਹ ਜਿਹੜੀ ਅਕਲ ਦੇ ਮਾਲਕ ਹਾਂ ਅਸੀਂ, ਜਿਹੜਾ ਸਾਡਾ ਲੈਵਲ ਹੈ ਅਕਲ ਦਾ, ਸਾਡਾ ਲੈਵਲ ਹੈ ਸੋਚਣ ਦਾ, ਹਾਂਜੀ, ਇਹਨਾਂ ਨੇ ਇਹ ਕੰਮ ਕੀਤਾ ਕਿ ਉੱਥੇ ਫੁੱਲਾਂ ਦੀ ਢੇਰੀ ਰਹਿ ਗਈ ਔਰ ਇੱਕ ਚਾਦਰ ਰਹਿ ਗਈ ਬਾਬਾ ਜੀ ਦੀ। ਔਰ ਉਹਨਾਂ ਆਖਿਆ ਕਿ ਮੈਂ ਤੇ ਇੱਕ ਖੁਸ਼ਬੂ ਸਾਂ ਸਾਰੇ ਜਹਾਨ ਵਾਸਤੇ। ਹਾਂਜੀ, ਮੈਂ ਬਦਬੂ ਤੇ ਖਿਲਾਰਦਾ ਹੀ ਨਹੀਂ ਜਿਸ ਤਰ੍ਹਾਂ ਕਿ ਸਾਡੇ ਲੋਕ ਬਦਬੂ ਖਿਲਾਰਦੇ ਨੇ। ਹਾਂਜੀ, ਬਦਬੂ ਗੱਲਾਂ ਨਾਲ ਵੀ ਖਿਲਾਰੀ ਜਾਂਦੀ ਹੈ, ਅਮਲ ਨਾਲ ਵੀ ਖਿਲਾਰੀ ਜਾਂਦੀ ਹੈ। ਭਗਤ ਕਬੀਰ ਦਾ ਸ਼ੇਰ ਹੈ ਕਿ ਭਗਤਾ ਐਸੀ ਪ੍ਰੀਤ ਕਰ ਜੈਸੀ ਜਲਾਏ ਕੀ ਰੀਤ। ਭਗਤਾ ਇੰਜ ਦਾ ਕੰਮ ਕਰ ਜਿਸ ਤਰ੍ਹਾਂ ਦਾ ਜਲਾਇਆ ਕਰਦਾ ਹੈ, ਉਹਦੀ ਤੋੜਨ ਨਾਲ ਵਿਹਾਰ ਨਹੀਂ, ਉਹਦੀ ਗੰਢਣ ਨਾਲ ਪ੍ਰੀਤ। ਜਿਹੜਾ ਵੀ ਤੋੜਨ ਦੀ ਗੱਲ ਕਰਦਾ ਹੈ, ਹਾਂਜੀ, ਉਹ ਕੋਈ ਮੈਂ ਸਮਝਣਾ ਕਿਸੇ ਮਜ਼ਹਬ ਦੀ ਖਿਦਮਤ ਨਹੀਂ ਕਰਦਾ, ਉਹ ਆਪਣੀ ਦੁਕਾਨਦਾਰੀ ਕਰਦਾ। ਜੋੜਨ ਦੀ ਗੱਲ ਕਰਨੀ ਚਾਹੀਦੀ ਹੈ। ਫਸਾਦ ਜਿਹੜਾ ਨਾ ਖੁਦਾ ਨੇ ਵਰਜਿਆ, ਮਨਾ ਕੀਤਾ ਹੈ ਵੀ ਮੇਰੀ ਜ਼ਮੀਨ ਦੇ ਵਿੱਚ ਫਸਾਦ ਨਾ ਖਿਲਾਰੋ। ਤੁਸੀਂ ਅਗਰ ਕੋਈ ਛੋਟੇ ਛੋਟੇ ਮਸਲੇ ਇਸ ਤਰ੍ਹਾਂ ਦੇ ਅਸੀਂ ਬਣਾ ਕੇ ਤੇ ਫਸਾਦ ਖਿਲਾਰਨ ਵਾਲੇ ਪਾਸੇ ਜਾਵਾਂਗੇ ਤੇ ਮੈਂ ਸਮਝਣਾ ਮਜ਼ਹਬ ਉਹਦਾ ਚੰਗਾ ਜਿਹਦਾ ਅਖਲਾਕ ਚੰਗਾ ਹੈ। ਨਬੀ ਪਾਕ ਦਾ ਫਰਮਾਨ ਹੈ ਜਿਹਦਾ ਅਖਲਾਕ ਹੀ ਚੰਗਾ ਨਹੀਂ, ਜਿਹਦਾ ਬੋਲ ਬੁਲਾਰਾ ਚੰਗਾ ਨਹੀਂ, ਉਹਦਾ ਮਜ਼ਹਬ ਚੰਗਾ ਨਹੀਂ ਹੋ ਸਕਦਾ। ਇਸ ਵਾਸਤੇ ਜੇ ਅਗਰ ਅਸੀਂ ਉਹ ਹਦੀਸਾਂ ਨੂੰ ਮੰਨਦੇ ਆ, ਕੁਰਾਨ ਨੂੰ ਮੰਨਦੇ ਆ, ਤੇ ਫਿਰ ਸਾਨੂੰ ਜੋੜਨ ਦੀ ਗੱਲ। ਦੂਜਾ ਇਹ ਕਿ ਸਾਡੇ ਪਾਸ ਸਾਹਮਣੇ ਨਬੀ ਪਾਕ ਦੇ ਕੋਲ ਮਸਜਿਦ ਨਬਵੀ ਚ ਵੀ ਯਹੂਦੀ ਆਉਂਦੇ ਰਹੇ ਨੇ, ਸਾਰਾ ਕੁਝ ਹੁੰਦਾ ਰਿਹਾ। ਤੋ ਗੱਲ ਇਹ ਹੈ ਕਿ ਬਾਬਾ ਨਾਨਕ ਜਿਹੜਾ ਹੈ ਉਹਨਾਂ ਦਾ ਸ਼ੇਰ ਹੈ ਕਿ ਜਗਤ ਗੁਰੂ ਹੁਸੈਨ ਹੈ ਐਸਾ ਹੋਰ ਨਾ ਕੋ, ਐਸੀ ਕਰਨੀ ਕਰ ਗਿਆ ਜੋ ਸੁਣੇ ਸ਼ੁਰੂ। ਕਿ ਹਜ਼ਰਤ ਗੁਰੂ ਨਾਨਕ ਨੇ ਕਹਿਤਾ ਵੀ ਸਾਰੇ ਜਹਾਨ ਦਾ ਗੁਰੂ ਤੇ ਹੁਸੈਨ ਹੀ। ਔਰ ਉਹਨੇ ਇੰਜ ਦੀ ਕਰਨੀ ਕਰ ਛੜੀ ਹੈ ਕਿ ਜਿਹੜਾ ਬੰਦਾ ਸੁਣਦਾ ਔਰ ਹੁੰਦਾ। ਬਾਕੀ ਅਰਜ਼ ਦੇਵੇ ਕਿ ਬਾਬਾ ਫਰੀਦ ਦੇ ਬਾਬਾ ਨਾਨਕ ਦੇ ਬਾਅਦ ਚ ਹੋਏ ਨੇ ਕਿੰਨੇ 100 ਸਾਲ, ਕੋਈ 300-400 ਸਾਲ ਉਹ ਉੱਥੇ ਗਏ ਸਨ। ਔਰ ਆਪਣਾ ਜਗ੍ਹਾ ਦਾ ਨਾਂ ਹੈ ਨਾਨਕਸਰ ਹੈ, ਉੱਥੇ ਗਏ ਸਨ। ਉੱਥੇ ਜਾ ਕੇ ਉਹਨਾਂ ਹਜ਼ਰਤ ਬਾਬਾ ਫਰੀਦ ਦੇ ਜਿਹੜੇ 5ਵੇਂ ਖਲੀਫੇ ਸਨ ਇਬਰਾਹਿਮ ਫਰੀਦ ਸਾਨੀ, ਉਹਨਾਂ ਕੋਲੋਂ ਹਜ਼ਰਤ ਬਾਬਾ ਫਰੀਦ ਦਾ ਕਲਾਮ ਲਿਆ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਲਈ। ਔਰ ਇਹ ਸਾਡੇ ਮੁਸਲਮਾਨਾਂ ਲਈ ਬੜੇ ਇਜਾਜ਼ ਦੀ ਗੱਲ ਹੈ। ਅਗਰ ਸਹੀ ਇੱਕ ਮੁਸਲਮਾਨੀ ਦੀ ਗੱਲ ਨੂੰ ਸਮਝਦੇ ਹੋਈਏ
ਜਾਂ ਸਾਡੇ 'ਚ ਅਕਲ ਫਿਕਰ ਤੇ ਦਾਨਾਈ ਹੋਵੇ ਕਿ ਉਹਨਾਂ ਨੇ ਇੱਕ ਇੱਜ਼ਤ ਦਿੱਤੀ ਬਾਬਾ ਜੀ ਦੇ, ਔਰ ਉੱਥੇ ਜਾ ਕੇ ਉਹਨਾਂ ਨੂੰ ਕਲਾਮ ਲੈ ਕੇ ਤੇ ਉਹਦੇ 'ਚ ਸ਼ਾਮਲ ਕੀਤਾ। ਗੱਲ ਇਹ ਹੈ ਕਿ ਬਾਬਾ ਜੀ ਜਿਹੜੇ ਸਨ ਉਹ 4 ਸਾਲ ਮੱਕੇ ਰਹੇ, 4 ਹੱਜ ਉਹਨਾਂ ਕੀਤੇ। ਬਾਬਾ ਜੀ ਗੁਰੂ ਨਾਨਕ ਨੇ ਬਗਦਾਦ ਸ਼ਰੀਫ ਵਿੱਚ 1 ਸਾਲ ਉਹਨਾਂ ਦੀ ਇਮਾਮਤ ਕਰਾਉਣ ਦੀਆਂ ਗਵਾਹੀਆਂ ਮਿਲਦੀਆਂ ਨੇ। ਅੱਛਾ ਜੀ। ਅੱਛਾ, ਲੇਕਿਨ ਇਹ ਵੇਖ ਕੇ ਇਹੋ ਜਿਹਿਆਂ ਦੇ ਅੱਗੇ ਚੜ ਕੇ ਜਿਸ ਤਰ੍ਹਾਂ ਦਾ ਸਾਡਾ ਸੋਚ ਦਾ ਲੈਵਲ ਹੈ, ਇੱਥੇ ਉਸ ਵੇਲੇ ਉਹ ਹਿੰਦੂ ਵੀ ਸਨ, ਸਿੱਖ ਵੀ ਸਨ, ਮੁਸਲਮਾਨ ਵੀ ਸਨ। ਸਿੱਖ ਤੇ ਉਦੋਂ ਬਣੇ ਹੀ ਨਹੀਂ ਸਨ ਜ਼ਿਆਦਾ। ਉਹ ਅਗਰ ਆਂਦੇ ਮੈਂ ਇਹਨਾਂ ਦਾ ਜੇ ਤੇ ਦੂਜਿਆਂ ਮਾਰ ਛੱਡਣਾ ਸੀ, ਤੇ ਉਹਨਾਂ ਆਖਿਆ ਮੈਂ ਸਾਰਿਆਂ ਦਾ ਜੇ। ਜਿਵੇਂ ਰੱਬ ਵੀ ਸਾਰਿਆਂ ਦਾ, ਰੱਬ ਦਾ ਮਤਲਬ ਕੋਈ ਦੱਸ ਸਕਦਾ ਬੰਦਾ? ਰੱਬ ਦਾ ਕੋਈ ਮਤਲਬ ਬੰਦਾ ਦੱਸ ਸਕਦਾ ਹੈ ਜੀ? ਰੱਬ ਅੰਦ ਸਾਰੀ ਦੁਨੀਆ ਨੂੰ ਪੈਦਾ ਕਰਦਾ ਹੈ, ਤੇ ਅਸੀਂ ਆਨੇ ਆ ਤੂੰ ਕਲਮਾ ਪੜ੍ਹ ਹੈ ਜੀ। ਸਿਰਫ ਇਹ ਡਾਂਗ ਨਾਲ ਨਹੀਂ, ਪਿਆਰ ਨਾਲ ਸਾਡੇ ਸੂਫੀਆ ਨੇ ਇੱਥੇ ਇਸਲਾਮ ਫੈਲਾਇਆ ਔਰ ਉਸ ਪਿਆਰ ਨਾਲ ਫੈਲਾਇਆ। ਹਜ਼ਰਤ ਦਾਤਾ ਸਾਹਿਬ ਨੇ, ਹਜ਼ਰਤ ਮਈਉद्दीन चिश्ती अजमेरी ने, हजरत निजामुद्दीन औलिया ने, और भी हजारां दे हिसाब नाल साडे सूफी ਜਿਹੜੇ ਹੋਏ ਨੇ, ਉਹਨਾਂ ਇਸਲਾਮ ਪਿਆਰ ਨਾਲ ਫੈਲਾਇਆ। ਨਫ਼ਰਤ ਨਾਲ ਜਿਹੜਾ ਵੀ ਕੋਈ ਇਸਲਾਮ ਨੂੰ ਫੈਲਾਉਣ ਦੀ ਜਾਂ ਆਪਣੀ ਡਾਂਗਸ਼ਾਹੀ ਕਰਨ ਦੀ ਕੋਸ਼ਿਸ਼ ਕਰਦਾ ਉਹ ਸਿੱਧੇ ਰਾਹ ਤੇ ਨਹੀਂ। ਹਾਂਜੀ, ਇਹ ਖੁਦਾਈ ਹੁਕਮ ਨਹੀਂ। ਅਸੀਂ ਸਮਝਦੇ ਹਾਂ ਕਿ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋੜਨ ਦੀ ਗੱਲ ਕਰਨੀ ਚਾਹੀਦੀ ਹੈ, ਮੁਹੱਬਤ ਦੀ ਗੱਲ ਕਰਨੀ ਚਾਹੀਦੀ ਹੈ। ਕਰਤਾਰਪੁਰ ਲਾਂਘੇ ਦਾ ਜਿਹੜਾ ਕੰਮ ਕੀਤਾ ਹੈ ਬਹੁਤ ਅੱਛਾ ਕੀਤਾ ਸਾਡੀ ਸਰਕਾਰ ਨੇ, ਇਸ ਵਾਸਤੇ ਕਿ ਸਿੱਖਾਂ ਦੀ ਮਜ਼ਹਬੀ ਇਬਾਦਤਗਾਹ ਸੀ। ਅਸੀਂ ਸਮਝਦੇ ਹਾਂ ਸਾਡੀ ਵੀ ਹੈ ਉੱਥੇ, ਅੱਜ ਵੀ ਕਬਰ ਵੀ ਬਾਬੇ ਗੁਰੂ ਨਾਨਕ ਦੀ ਮੌਜੂਦ ਹੈ, ਔਰ ਅਸੀਂ ਉੱਥੇ ਦੁਆ ਮੰਗਦੇ ਹਾਂ ਜਾ ਕੇ। ਜਦੋਂ ਵੀ ਜਾਈਦਾ ਪਹਿਲਾਂ ਦੁਆ ਉੱਥੇ ਕਰੀਦੀ ਹੈ। ਤੋ ਮੈਂ ਸਮਝਦਾ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਮੁਲਕਾਂ 'ਚ ਵੀ ਦਫਾੜ ਪਵੇ, ਨਫ਼ਰਤ ਪਵੇ ਔਰ ਵਿਗਾੜ ਪਵੇ, ਔਰ ਕਮਿਊਨਿਟੀ ਦੇ ਵਿੱਚ ਵੀ ਔਰ ਧਰਮਾਂ ਦੇ ਵਿੱਚ ਵੀ। ਹਾਂਜੀ, ਇਹ ਅਸੀਂ ਗੱਲ ਕਰ ਰਹੇ ਸਾਂ ਬਾਬਾ ਗੁਰੂ ਨਾਨਕ ਦੇਵ ਦੇ ਬਾਰੇ 'ਚ, ਔਰ ਉਹ ਜਿਹੜਾ ਕਰਤਾਰਪੁਰ ਲਾਂਘਾ ਬਣਿਆ ਹੈ ਕੀ ਉਹ ਮੁਸਲਮਾਨਾਂ ਲਈ ਫੀਜ਼ੇਬਲ ਹੈ, ਫਾਇਦੇਮੰਦ ਹੈ ਜਾਂ ਨੁਕਸਾਨਦੇਹ ਹੈ। ਤੇ ਇਸ ਸਿਲਸਿਲੇ 'ਚ ਗੱਲ ਕਰਨੀ ਹੈ ਕਿ ਅਸੀਂ ਤੇ ਹੁਣ ਕਰਨੇ ਆ ਕਿ ਬਾਬਾ ਜੀ ਹੈ ਹੀ ਸਾਡੇ ਨੇ, ਔਰ ਉੱਥੇ ਕਬਰ ਮੌਜੂਦ ਹੈ ਬਾਬਾ ਜੀ ਦੀ। ਅਸੀਂ ਉੱਥੇ ਜਾ ਕੇ ਦੁਆ ਮੰਗਦੇ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ। ਤੋ ਗੱਲ ਇਹ ਕਿ ਜਦੋਂ ਅਸੀਂ ਬਾਬਾ ਜੀ ਦੇ ਕਲਾਮ ਨੂੰ ਪੜ੍ਹਨੇ ਆ ਨਾ, ਤੇ ਪਤਾ ਲੱਗਦਾ ਹੈ ਵੀ ਉਹ ਤੇ ਸਾਰਾ ਉਹਨਾਂ ਦਾ ਇੱਕ ਸ਼ੇਰ ਹੈ, ਸ਼ਲੋਕ ਆਖਦੇ ਨੇ ਸ਼ੇਰ ਨੂੰ ਕਿ ਨਾਮ ਲਿਓ ਜਿਸ ਅਛਰ ਦਾ ਸੋ 4 ਗੁਣ ਕਰਿਓ, 2 ਮਿਲਾ ਕੇ 5 ਗੁਣ ਕਰਿਓ, 20 ਦਿਓ ਆੜਾ, ਜੋ ਬਚੇ ਸੋ 9 ਗੁਣ ਕਰਿਓ, 2 ਦਿਓ ਮਿਲਾ, ਨਾਨਕ ਤਨ ਬਦਨ ਹੋ ਨਾਮ ਮੁਹੰਮਦ ਬਣਾ ਸੱਲੱਲਾਹੁ ਅਲੈਹਿ ਵਸੱਲਮ। ਇਹ ਉਹਨਾਂ ਬਾਬਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਕੋਈ ਵੀ ਦੁਨੀਆ ਦਾ ਆਦਦ ਲੈ ਲਓ, 1 2 3 4 5 6 20 ਕਰੋੜ 40 ਅਰਬ, ਹਾਂਜੀ, ਸੋ 4 ਗੁਣ ਕਰਿਓ, 2 ਮਿਲਾ ਕੇ 5 ਗੁਣ ਕਰਿਓ, 2 ਦੇ ਚ ਜਮਾ ਕਰਕੇ 5 ਨਾਲ ਜ਼ਰਬ ਦੇ ਕੇ, ਹਾਂਜੀ, ਤੇ 20 ਤੇ ਤਕਸੀਮ ਕਰ ਦਿਓ। ਜੋ ਕੁਝ ਬਚਦਾ ਉਹਨੂੰ 9 ਨਾਲ ਜ਼ਰਬ ਦੇ ਕੇ ਤੇ 2 ਜਮਾ ਕਰ ਦਿਓ, ਜਵਾਬ 92 ਹੀ ਆਏਗਾ। और 92 इसमें मुहम्मद दा हरफे अबजद है, पूरी कायनात 92 ਦੇ ਅੰਦਰ ਆਉਂਦੀ ਹੈ। ਇਸ ਫਾਰਮੂਲੇ ਨਾਲ ਜਿਹੜਾ ਬਾਬਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਦੁਨੀਆ ਦਾ ਕੋਈ ਅਦਦ ਲੈ ਲਈਏ, ਕੋਈ ਰਕਮ ਵੱਡੀ ਤੋਂ ਵੱਡੀ ਲੈ ਲਈਏ, ਨਿੱਕੀ ਤੋਂ ਨਿੱਕੀ ਲੈ ਲਈਏ, ਇੱਕ ਨੂੰ ਵੀ ਲੈ ਲਓ ਤੇ ਜਵਾਬ 92 ਹੀ ਆਏਗਾ। ਹਾਂਜੀ, ਔਰ ਪਾਕਿਸਤਾਨ ਦਾ ਬੈਨ ਅਕਵਾਮੀ ਕੋਡ ਜਿਹੜਾ ਉਹ ਵੀ 92 ਜਿਹੜਾ ਕੋਡ ਹੈ ਸਾਡਾ ਟੈਲੀਫੋਨ ਦਾ, ਉਹ ਵੀ 92 ਤੋਂ ਸ਼ੁਰੂ ਹੁੰਦਾ ਹੈ। ਤੇ ਮੇਰੀ ਜਿਹੜੀ ਆ ਕਿਤਾਬ ਹੈ ਪੂਰਨ ਬਾਣੀ, ਇਹਦੇ ਵੀ 192 ਸ਼ੇਰ ਨੇ, ਹਾਂਜੀ, ਜਿਹਦਾ ਮੈਂ ਮਤਲਬ ਇਹ ਗੱਲ ਕਰ ਰਿਹਾ। ਤੋ ਗੱਲ ਇਹ ਕਿ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਉਹ ਲਿਆਂਦੇ ਨੇ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕੇ ਵਿਚਾਰ ਕਿ ਮੁਸਲਮਾਨਾਂ ਇਹ ਜਿਹੜੀ ਸ਼ਰੀਅਤ ਦੀ ਸਿਫਤ ਹੈ ਇਹਨੂੰ ਪੜ੍ਹ ਕੇ ਇਹਦੇ ਤੇ ਗੌਰ ਕਰ। ਫਿਰ ਉਹਨਾਂ ਆਖਿਆ ਲੰਗਰ ਇੱਕ ਖੁਦਾ ਦਾ, ਦੂਸਰਾ ਲੰਗਰ ਨਹੀਂ, ਕਿ ਇੱਕੋ ਹੀ ਖੁਦਾ ਦਾ ਲੰਗਰ ਹੈ, ਪੂਰੀ ਕਾਇਨਾਤ ਉਹਦਾ ਦਿੱਤਾ ਖਾਂਦੀ ਹੈ। ਵੱਲਾਹੁ ਖੈਰੁ ਰਾਜ਼ਿਕੀਨ, ਹਾਂਜੀ, ਹੋਰ ਕੋਈ ਮਲਵੇ ਵੱਲਾਹੁ ਖੈਰੁ ਰਾਜ਼ਿਕੀਨ ਦਾ ਤਰਜਮਾ ਹੈ। ਹਾਂਜੀ, ਇਸ ਤਰ੍ਹਾਂ ਹੀ ਮਤਲਬ ਇਹ ਕਿ ਤੁਸੀਂ ਕਦਮ ਕਦਮ ਤੇ ਵੇਖੋ ਤੇ ਬਾਬਾ ਜੀ ਨਾਨਕ ਜਿਹੜੇ ਨੇ ਨਾ ਜੀ, ਉਹਨਾਂ ਦਾ ਨਾਨਕ ਸੱਚਾ ਇੱਕ ਹੈ ਔਰ ਨਾ ਸੱਚਾ ਭਾਲ, ਹਾਂਜੀ, ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਮ ਫਕੀਰ। ਤੋ ਉਹਨਾਂ ਦਾ ਤੁਸੀਂ ਕਦਮ ਕਦਮ ਤੇ ਪੜੋ ਤੇ ਮਤਲਬ ਇਹ ਹੈ ਕਿ ਉਹ ਸਾਨੂੰ ਉਹਨਾਂ ਦੇ ਵਿੱਚੋਂ ਸੱਚ ਮਿਲਿਆ। 3 ਸੂਫੀਆ ਰਾਖਣ ਕੋ ਦਰਬਾਰ, ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਤੋ ਮੈਂ ਨਾ ਕਿ ਜਿਸ ਤਰ੍ਹਾਂ ਨਾਨਕ ਨੇ ਖੁਦ ਦੱਸੜਿਆ ਬਾਬੇ ਨਾਨਕ ਨੇ ਕਿ ਜੇ ਅਸੀਂ ਕਿਸੇ ਨਾਲ ਫਿੱਕਾ ਬੋਲਾਂਗੇ ਤੇ ਸਾਡਾ ਤਨ ਤੇ ਮਨ ਵੀ ਫਿੱਕਾ ਹੋ ਜਾਏਗਾ, ਅਸੀਂ ਕਿਸੇ ਲਈ ਫਾਇਦੇਮੰਦ ਨਹੀਂ ਹੋ ਸਕਦੇ, ਅਸੀਂ ਨੁਕਸਾਨ ਤੇ ਕੋਸ਼ਿਸ਼ ਕਰਨੀ ਚਾਹੀਦੀ ਏ। ਸੁਸਾਇਟੀ ਦੇ ਮੁਆਸ਼ਰੇ ਦੇ ਸਿਰ ਜੋੜੇ ਜਾਣ। ਹਾਂਜੀ, ਜਿੱਥੋਂ ਤੱਕ ਕਲਮੇ ਦੀ ਗੱਲ, ਮੈਨੂੰ ਇੱਕ ਵਾਕਿਆ ਯਾਦ ਆ ਗਿਆ ਕਿ ਮੈਂ ਇੱਥੇ ਨਾ ਕਿਲੇ ਸੰਤ ਹਰਨਾਮ ਸਿੰਘ ਮਹਾਰਾਜ ਨੇ ਤੇ ਉਹਨਾਂ ਦੇ ਮੰਨਣ ਵਾਲਾ ਕੋਈ ਬੰਦਾ ਕਿਲੇ ਬਾਜ਼ਾਰ 'ਚ ਬੈਠਾ ਸੀ ਇੱਕ ਦੁਕਾਨ ਤੇ,
ਸ਼ਾਮ ਦਾ ਵੇਲਾ ਸੀ, ਥੋੜਾ ਹੀ ਟਾਈਮ ਸੀ, ਤੇ ਮੈਂ ਵੇਖਿਆ ਤੇ ਬਾਬਾ ਜੀ ਬੈਠੇ ਤੇ ਸਰੂਪ ਉਹਨਾਂ ਦਾ ਸੀ ਸੰਤ ਮਹਾਰਾਜ ਵਾਲਾ। ਤੇ ਮੈਂ ਆਖਿਆ ਜੀ ਬਈ ਬਾਬਾ ਜੀ ਤੁਹਾਡਾ ਇੱਥੇ ਕੋਈ ਵਾਕਫਕਾਰ ਹੈ? ਉਹਨਾਂ ਆਖਿਆ ਜੀ ਮੇਰਾ ਤੇ ਕੋਈ ਵਾਕਫ ਨਹੀਂ। ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਮੇਰੇ ਪ੍ਰਾਹੁਣੇ ਹੋ, ਆਓ ਮੇਰੇ ਨਾਲ, ਤੁਸੀਂ ਇੱਥੋਂ ਵਿਹਲੇ ਹੋ ਗਏ ਹੋ? ਉਹਨਾਂ ਆਖਿਆ ਹਾਂਜੀ। ਮੈਂ ਉਹਨਾਂ ਨੂੰ ਘਰ ਲੈ ਆਇਆ। ਜਦੋਂ ਘਰ ਲਿਆਂਦਾ ਤੇ ਮੈਂ ਮੰਜੀ ਡਾਹ ਕੇ ਪੁਆਂਦਾ ਖੇਸ ਪਾ ਕੇ ਸਰਾਣੇ ਰੱਖਿਆ, ਇੱਜ਼ਤ ਨਾਲ ਉਹਨਾਂ ਨੂੰ ਬਾਇਆ। ਰੱਬ ਦਾ ਰੂਪ, ਬੰਦੇ ਤੇ ਸਾਰੇ ਰੱਬ ਦੇ ਨੇ। ਤੋ ਜਦੋਂ ਬਾਇਆ ਤੇ ਜਨਾਬ ਨਫ਼ਰਤ ਜਿਹੜਾ ਕਰਦਾ ਉਹ ਰੱਬ ਦਾ ਮੰਨਣ ਵਾਲਾ ਹੀ ਨਹੀਂ। ਜਿਹੜਾ ਬੰਦਾ ਨਫ਼ਰਤ ਕਰਦਾ ਨਾ ਕਿਸੇ ਨਾਲ, ਉਹ ਰੱਬ ਤੇ ਰਸੂਲ ਦਾ ਮੰਨਣ ਵਾਲਾ ਮੇਰੇ ਖਿਆਲ ਚ ਨਹੀਂ। ਜਾਂ ਫਿਰ ਜਿਹੜਾ ਨਫ਼ਰਤ ਫੈਲਾਉਂਦਾ, ਜਿਹੜਾ ਨਫ਼ਰਤ ਫੈਲਾਉਂਦਾ ਜਾਂ ਨਫ਼ਰਤ ਕਰਦਾ, ਤੋ ਸਾਨੂੰ ਤੇ ਪਿਆਰ ਕਰਨਾ ਚਾਹੀਦਾ ਹੈ ਅੱਲਾਹ ਦੀ ਮਖਲੂਕ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ। ਫਿਰ ਅਸੀਂ ਉਸ ਨਬੀ ਦੇ ਮੰਨਣ ਵਾਲੇ ਹਾਂ ਜਿਹਦੇ ਬਾਰੇ ਚ ਕੁਰਾਨ ਚ ਲਿਖਿਆ ਕਿ ਅਸਾਂ ਇਹਨਾਂ ਨੂੰ ਸਾਰੇ ਜਹਾਨ ਲਈ ਰਹਿਮਤਾਂ ਦਾ ਰਹਿਮਤੁਲ ਆਲਮੀਨ। ਤੇ ਜੇ ਸਾਡੇ ਵਰਗੇ ਹੀ ਹੁੰਦਾ ਰੱਬ ਵੀ, ਜਿਸ ਤਰ੍ਹਾਂ ਦੇ ਸਾਡੇ ਇੱਥੇ ਲੋਕ ਨੇ, ਤੇ ਫਿਰ ਰਹਿਮਤੁਲ ਮੁਸਲਿਮੀਨ ਹੀ ਲਿਖਦਾ। ਲੇਕਿਨ ਨਹੀਂ, ਉਹਨਾਂ ਰਹਿਮਤੁਲ ਆਲਮੀਨ ਆਖਿਆ। ਰੱਬ ਵੀ ਆਂਦਾ ਮੈਂ ਰੱਬੁਲ ਆਲਮੀਨ ਆ, ਰੱਬੁਲ ਮੁਸਲਿਮੀਨ ਨਹੀਂ। ਤੇ ਜਦੋਂ ਰੱਬ ਵੀ ਆਲਮੀਨ ਦਾ ਰੱਬ ਏ ਔਰ ਸਾਰੇ ਜਹਾਨ ਦਾ ਪਾਲਣ ਵਾਲਾ, ਤੇ ਅਸੀਂ ਉਹਦੇ ਬੰਦੇ ਆ, ਤੇ ਸਾਨੂੰ ਫਿਰ ਜ਼ਹਿਮਤੁਲ ਤੇ ਨਹੀਂ ਨਾ ਕਿਸੇ ਲਈ ਬਣਨਾ ਚਾਹੀਦਾ, ਨਫ਼ਰਤ ਨਹੀਂ ਕਰਨੀ ਚਾਹੀਦੀ। ਮੈਂ ਸਮਝਣਾ ਕਰਤਾਰਪੁਰ ਦਾ ਲਾਂਘਾ ਬਹੁਤ ਬੜਾ ਕੰਮ ਹੈ ਸਾਡੀ ਕੌਮ ਦਾ। ਇਹ ਬਹੁਤ ਅੱਛਾ ਉਪਰਾਲਾ ਹੈ। ਕਿਸੇ ਦਾ ਦਿਲ ਰਾਜ਼ੀ ਕਰਨਾ ਹਾਂਜੀ, ਇਹ ਤੋਂ ਵੱਡਾ ਕੰਮ ਹੀ ਕੋਈ ਨਹੀਂ। ਉਹਦੇ ਨਾਲ ਸਿੱਖ ਬੜੀ ਦੇਰ ਦੇ ਤਰਸਦੇ ਹਨ ਪਏ, ਉਹ ਰਾਜ਼ੀ ਹੋ ਜਾਣਗੇ। ਅੱਲਾ ਅੱਲਾ ਤੇ ਖੈਰ ਸੱਲਾ ਜੀ। ਹਾਂਜੀ, ਗੱਲ ਕਰ ਰਹੇ ਸਾਂ ਕਿ ਉਹ ਬਾਬਾ ਜੀ ਉੱਥੇ ਮਿਲੇ, ਤੇ ਮੈਂ ਉੱਥੋਂ ਨਾ ਉਹ ਮੁੰਡਾ ਇੱਕ ਗੱਡੀ ਵਾਲਾ ਲੱਭ ਗਿਆ, ਉਹਨੂੰ ਲੈ ਕੇ। ਤੇ ਮੇਰਾ ਪਿੰਡ ਵੈਸੇ ਵੀ 1 ਕਿਲੋਮੀਟਰ ਦੂਰ ਹੈ ਕਿਲੇ ਤੋਂ, ਤੇ ਉਹ ਮੈਂ ਲੈ ਕੇ ਘਰ ਆਇਆ ਤੇ ਅਸੀਂ ਉਹਨਾਂ ਨੂੰ ਮੰਜੀ ਤੇ ਬਾਇਆ ਬੜੀ ਇੱਜ਼ਤ ਆਦਰ ਨਾਲ। ਤੇ ਮਾਈਆਂ ਸਾਰੇ ਪਿੰਡ 'ਚ ਮਸ਼ਹੂਰ ਹੋ ਗਿਆ ਕਿ ਇਹਸਾਨ ਲੰਬੜ ਦੇ ਘਰ ਇੱਕ ਸੈਯਦ ਪਾਕ ਆਏ ਨੇ ਜਿਨ੍ਹਾਂ ਦਾ ਬੜਾ ਨੂਰਾਨੀ ਚਿਹਰਾ ਹੈ। ਅੱਛਾ, ਠੀਕ। ਤੇ ਮਾਈਆਂ ਆ ਕੇ ਤੇ ਉਹਨਾਂ ਦੇ ਹੱਥ ਚੁੰਮਣ ਲੱਗ ਪਈਆਂ। ਬਾਬਾ ਜੀ ਵਾਕਈ ਬੜਾ ਨੂਰਾਨੀ ਚਿਹਰਾ ਸੀ, ਵਡੇਰੇ ਸਨ। ਹਾਂਜੀ, ਨੂਰਾਨੀ ਹੋਣ ਲਈ ਕੋਈ ਜ਼ਰੂਰੀ ਨਹੀਂ ਕਿ ਫਲਾਣੇ ਮਜ਼ਹਬ ਦਾ ਹੀ ਬੰਦਾ ਹੋਵੇ। ਉਹ ਜਿਹੜਾ ਬੰਦਾ ਰੱਬ ਦੇ ਨੇੜੇ ਹੋ ਜਾਂਦਾ ਨਾ ਜੀ, ਹਾਂਜੀ, ਰੱਬ ਉਹਦੇ ਨੇੜੇ ਹੋ ਜਾਂਦਾ। ਤੇ ਜੇ ਰੱਬ ਦੇ ਨੇੜੇ ਨਹੀਂ ਸੀ ਹੋਣਾ ਤੇ ਰੱਬ ਉਹਦੇ ਨੇੜੇ ਨਹੀਂ, ਸਿੱਧੀ ਗੱਲ ਹੈ। ਬਿਲਕੁਲ ਠੀਕ। ਮਤਲਬ ਇਹ ਹੈ ਕਿ ਜਿਸ ਤਰ੍ਹਾਂ ਬਾਬਾ ਨਾਨਕ ਫਰਮਾਉਂਦੇ ਨੇ ਕਿ ਜਾਲੋ ਐਸੀ ਰੀਤ ਜਿੱਤ ਮੇਂ ਪਿਆਰ ਅਵਿਸਰੇ, ਕਿ ਇੰਜ ਦਾ ਕੰਮ ਕਰੋ ਜਿਹਦੇ ਨਾਲ ਪਿਆਰ ਵਧੇ ਦੁਨੀਆ ਦੇ ਵਿੱਚ। ਨਫ਼ਰਤ ਵਧਾਣਾ ਤੇ ਬੜਾ ਸੌਖਾ ਕੰਮ ਹੈ। ਐਡੀ ਵੱਡੀ ਬਿਲਡਿੰਗ ਹੈ, ਇੰਨਾ ਕੁ ਬਰੂਦ ਲਾਓ ਤੇ ਜਨਾਬ 1 ਮਿੰਟ ਚ ਥੱਲੇ ਆਪੇਗੀ, ਲੇਕਿਨ ਜੋੜਨਾ ਅਸਲ ਕੰਮ। ਇਨਸਾਨ ਦੀ ਜਿੱਤ ਵੀ ਇਹੀ ਹੈ ਨਾ ਜੀ, ਬੰਦੇ ਦੀ ਜਿੱਤ ਵੀ ਇਹੀ ਹੈ। ਤੋ ਬਾਬਾ ਜੀ ਦੇ ਬਾਰੇ ਜਿੰਨਾ ਮੈਂ ਚੁੱਪ ਕਰ ਰਿਹਾ ਤੇ ਮਾਈਆਂ ਆਖਣ ਲੱਗ ਪਈਆਂ ਕਿ ਇੱਕ ਸੈਯਦ ਪਾਕ ਆਏ ਨੇ। ਸ਼ਾਮ ਕੁ ਵੇਲਾ ਹੋਇਆ ਤੇ ਮੈਂ ਆਖਿਆ ਮੈਂ ਮਾਈਆਂ ਨੂੰ ਦੱਸ ਹੀ ਛੜਾ। ਤੇ ਉਹ ਮੈਂ ਆਖਿਆ ਬਈ ਇਹ ਜਿਨ੍ਹਾਂ ਦੇ ਬਾਰੇ ਤੁਸੀਂ ਆਂਦੇ ਹੋ ਬਈ ਸੈਯਦ ਪਾਕ ਨੇ, ਇਹ ਤੇ ਬਾਬਾ ਜੀ ਸਰਦਾਰ ਜੀ ਨੇ, ਜਿਨ੍ਹਾਂ ਦੇ ਹੱਥ ਚੁੰਮ ਰਹੇ ਹੋ। ਜਿਨ੍ਹਾਂ ਦੇ ਹੱਥ ਚੁੰਮ ਰਹੇ ਹੋ। ਤੇ ਇੱਕ ਮਾਈ ਆਂਦੀ ਹੈ ਪੈਂਦੜੀ, ਮਰੇ ਬਾਬਾ ਤੂੰ ਕਲਮਾ ਹੀ ਪੜ ਲੈ। ਬਾਬਾ ਜੀ ਨੇ ਫੌਰਨ ਹੀ ਆਖਿਆ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah। ਹੁਣ ਦੱਸੋ ਮੇਰੇ 'ਚ ਕਿਹੜੀ ਸ਼ਾਇਦ ਨਵੀਂ ਵੜ ਗਈ ਏ? ਜਿੰਨਾ ਚਿਰ ਮੈਂ ਅੰਦਰੋਂ ਸਾਫ਼ ਨਹੀਂ ਹੋਣਾ, ਜਿੰਨਾ ਚਿਰ ਮੈਂ ਅੰਦਰ ਦੀ ਪਲੀਤੀ ਨੂੰ ਨਹੀਂ ਧੋਣਾ, ਉਹਨਾਂ ਚਿਰ ਮੇਰੇ ਰੱਬ ਨੇ ਮੈਨੂੰ ਪਾਕ ਨਹੀਂ ਕਰਨਾ, ਨਾ ਇਸ ਕਲਮੇ ਨੇ ਪਾਕ ਕਰਨਾ। ਕਲਮੇ ਨੇ ਉਦੋਂ ਪਾਕ ਕਰਨਾ ਜਦੋਂ ਮੈਂ ਅੰਦਰੋਂ ਪਾਕ ਹੋਣਾ ਹੈ, ਕਿਉਂਕਿ ਪਾਕ ਕਿਤਾਬ ਪਾਕ ਜਗ੍ਹਾ ਕਰਕੇ ਰੱਖੀ ਜਾਂਦੀ ਏ। ਜਿੱਥੇ ਅਸੀਂ ਕੁਰਾਨ ਪਾਕ ਰੱਖਦੇ ਆ ਉਹਨੂੰ ਗੰਦਗੀ 'ਚ ਨਹੀਂ ਰੱਖਦੇ, ਉਹਨੂੰ ਸਫਾਈ ਵਾਲੀ ਜਗ੍ਹਾ ਤੇ ਰੱਖਦੇ ਆ। ਤੋਂ ਗੱਲ ਇਹ ਹੈ ਜੀ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਜੀ, ਇਹ ਜਿਸ ਤਰ੍ਹਾਂ ਬਾਬਾ ਨਾਨਕ ਫਰਮਾਉਂਦੇ ਨੇ ਕਿ ਖਸਮੇ ਭਾਵੇ ਉਹ ਚੰਗੀ ਜੇਕਰ ਕਰੇ ਖੁਦਾ ਖੁਦਾ, ਕਿ ਖਸਮ ਨੂੰ ਜੇ ਭਾਂਦੀ ਹੈ ਨਾ ਚੰਗੀ ਲੱਗਦੀ ਏ ਤੇ ਉਹ ਹੀ ਚੰਗੀ ਏ, ਵੀ ਸ਼ਰਤ ਹੈ ਕਿ ਰੱਬ ਵੀ ਕਰੇ। ਕਿਉਂ ਇਹ ਸਾਰੀਆਂ ਚੀਜ਼ਾਂ ਅੱਗੇ ਬਾਬਾ ਨਾਨਕ ਜੀ ਆਖਦੇ ਨੇ ਪਏ, ਮੁੜ ਵੀ ਉਹਨਾਂ ਦੇ ਬਾਰੇ ਚ ਸ਼ੱਕ ਕਰਨਾ ਜਾਂ ਉਹਨਾਂ ਨੂੰ ਇਹ ਸਮਝਣਾ ਪਈ ਉਹਨਾਂ ਕਲਮਾ ਨਹੀਂ ਸੀ ਪੜਿਆ, ਤੇ ਫਿਰ ਮੈਂ ਸਮਝਣਾ ਇਹ ਮਤਲਬ ਇਹ ਹੈ ਕਿ ਗੱਲ ਜਿਹੜੀ ਹੈ ਨਾ ਇਹ ਠੀਕ ਨਹੀਂ ਹਾਂਜੀ। ਔਰ ਜਿਹੜਾ ਨਾ ਜੀ ਉਹਨਾਂ ਨੇ ਇਹ ਵੀ ਫਰਮਾਇਆ ਕਿ ਕੁੱਲ ਪ੍ਰਵਾਨ ਕਿਤਾਬ ਕੁਰਾਨ, ਹਾਂਜੀ, ਬਾਬਾ ਜੀ ਨਾਨਕ ਦਾ ਸ਼ੇਰ ਹੈ ਕਿ ਕੁੱਲ ਪ੍ਰਵਾਨ ਕਤੇਬ, ਉਹਨਾਂ ਕਿਤਾਬ ਨੂੰ ਆਪਣੇ ਉਹ ਲਹਿਜੇ ਦੇ ਨਾਲ ਕਤੇਬ ਕੁਰਾਨ ਲਿਖਿਆ ਹਾਂਜੀ, ਕਿ ਸਭ ਕੁਝ ਜੋ ਕੁਝ ਵੀ ਹੈ ਨਾ ਇਹ ਕੁਰਾਨ ਕਿਤਾਬ ਦੇ ਵਿੱਚ ਹੈ। ਹੁਣ ਇਹ ਬਾਬਾ ਨਾਨਕ ਨੂੰ ਆਖਣਾ ਵੀ ਜੀ ਉਹ ਆ ਸੀ ਤੇ ਉਹ ਸੀ, ਮੈਂ ਸਮਝਣਾ ਜਿਹੜਾ ਬੰਦਾ ਆਂਦਾ ਉਹ ਜਾਣਦਾ ਨਹੀਂ ਬਾਬੇ ਨਾਨਕ ਨੂੰ। ਔਰ ਬਾਬੇ ਨਾਨਕ ਨੇ ਜੋ ਫਲਸਫਾ ਦਿੱਤਾ ਸੁਲਾ ਕੁਲ ਦਾ ਫਲਸਫਾ ਸੀ, ਜਿਸ ਤਰ੍ਹਾਂ ਸਾਰੇ ਸੂਫੀਆਂ ਦਾ ਮਸਲਕ ਸੀ, ਸੂਫੀ ਬਾਬਿਆਂ ਦਾ
ਕਿ ਲੋਕਾਂ 'ਚ ਸੁਲ੍ਹਾ ਕਰਕੇ ਰੱਖਣੀ ਏ। ਹਾਫਿਜ਼ ਸ਼ਹਿਰਾਜ਼ੀ ਆਖਦੇ ਨੇ, ਜੀ। ਹਾਫਜ਼ਾ ਕਰ ਬਸਲ ਖਾਹੀ ਵਾਹ। ਸੁਲ੍ਹਾ ਕੁਨ ਬੇ ਖਾਸੋ ਆਮ ਬਾ ਮੁਸਲਮਾਨ ਅੱਲਾ ਅੱਲਾ ਬਾ ਬ੍ਰਾਹਮਣ ਰਾਮ ਰਾਮ। ਕਿ ਐ ਹਾਫਜ਼ਾ ਜੇ ਤੂੰ ਮਤਲਬ ਇਹ ਹੈ ਕਿ ਅੱਲਾ ਨਾਲ ਮੇਲ ਕਰਨਾ ਤੇ ਸਾਰੇ ਜਹਾਨ ਨਾਲ ਸੁਲ੍ਹਾ ਰੱਖ। ਮੁਸਲਮਾਨਾਂ 'ਚ ਬਹਿ ਕੇ ਅੱਲਾ ਅੱਲਾ ਕਰਿਆ ਕਰ ਤੇ ਬਾਹਮਣਾਂ 'ਚ ਬਹਿ ਕੇ ਰਾਮ ਰਾਮ ਕਰਿਆ ਕਰ। ਰੱਬ ਨੂੰ ਪਤਾ ਤੇਰਾ ਮਜ਼ਹਬ ਕੀ ਹੈ, ਰੱਬ ਨੂੰ ਪਤਾ ਤੇਰੀ ਜੁੜਤ ਕਿਹਦੇ ਨਾਲ ਹੈ, ਲੇਕਿਨ ਤੂੰ ਉਹਨਾਂ ਦਾ ਦਿਲ ਰਾਜ਼ੀ ਰੱਖੇਗਾ, ਰੱਬ ਤੇਰੇ ਤੇ ਰਾਜ਼ੀ ਹੋਏਗਾ। ਉਹਦੀ ਮਖਲੂਕ ਉਹ ਵੀ ਹੈ ਜੀ, ਉਹਦੀ ਤੇ ਸਾਰਾ ਜਹਾਨ ਮਖਲੂਕ ਹੈ ਔਰ ਉਹ ਸਾਰਿਆਂ ਦਾ ਪਾਲਣ ਵਾਲਾ ਹੈ। ਸਾਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ। ਨਫ਼ਰਤ ਮੌਤ ਹੈ ਔਰ ਮੁਹੱਬਤ ਜ਼ਿੰਦਗੀ ਹੈ। ਸਾਨੂੰ ਜ਼ਿੰਦਗੀ ਵਾਲੇ ਪਾਸੇ ਜਾਣਾ ਚਾਹੀਦਾ ਹੈ। ਔਰ ਅਗਰ ਅਸੀਂ ਇਸ ਫਲਸਫੇ ਤੇ 47 ਤੋਂ ਪਹਿਲਾਂ ਅਮਲ ਕੀਤਾ ਹੁੰਦਾ ਤੇ 47 ਚ ਜਿਹੜੇ ਵੱਢ ਟੁੱਪ ਹੋਈ ਸੀ ਬੇਗੁਨਾਹ ਇਨਸਾਨਾਂ ਦੀ, ਉਹ ਨਾ ਹੁੰਦੀ। ਆਓ ਅਸੀਂ ਹੁਣ ਹੀ ਅਕਲ ਸਿੱਖਣਾ ਸ਼ੁਰੂ ਕਰ ਦਈਏ। ਔਰ ਇਹਦੇ ਤੇ ਇਹ ਸਿਲਸਿਲੇ ਚ ਸਾਡੀ ਸਰਕਾਰ ਨੇ ਜਿਹੜਾ ਕਰਤਾਰਪੁਰ ਦਾ ਲਾਂਘੇ ਦਾ ਕੰਮ ਕੀਤਾ ਉਹ ਬਹੁਤ ਵੱਡਾ ਉਪਰਾਲਾ ਹੈ। ਔਰ ਉਹ ਮੈਂ ਸਮਝਣਾ ਜੋੜਨ ਵਾਸਤੇ ਪਾਕਿਸਤਾਨ ਸਰਕਾਰ ਨੇ ਕੋਈ 15 ਅਰਬ ਤੋਂ ਵੱਧ ਪੈਸਾ ਲਾਤਾ ਹੈ। ਇਹ ਬਹੁਤ ਬੜਾ ਕੰਮ ਹੈ। ਉਹ ਤਰਸਦੇ ਸਨ ਵਿਚਾਰੇ ਦਰਸ਼ਨ ਪੁਆਇੰਟ ਤੇ ਬਹਿ ਕੇ। ਸਰਦਾਰ ਜਿਹੜੇ ਨੇ ਉਹਨਾਂ ਦਾ ਦਿਲ ਰਾਜ਼ੀ ਹੋ ਗਿਆ, ਬਾਬਾ ਦਾ ਨਾਨਕ ਰਾਜ਼ੀ ਹੋ ਗਿਆ ਔਰ ਰੱਬ ਰਾਜ਼ੀ ਹੋ ਗਿਆ। ਔਰ ਜਦੋਂ ਰੱਬ ਰਾਜ਼ੀ ਹੋ ਜਾਏ ਤੇ ਫਿਰ ਸਭ ਕੁਝ ਰਾਜ਼ੀ ਹੋ ਜਾਂਦਾ ਹੈ। ਬਹੁਤ ਬਹੁਤ ਮਿਹਰਬਾਨੀ। ਜਿਉਂਦੇ ਵਾਸਤੇ ਰਹੋ।